Xi Jinping to skip BRICS summit in Brazil after India's Modi offered state dinner. Chinese president has never missed a BRICS summit before. ਹੁਣ ਤੱਕ ਪਾਕਿਸਤਾਨ ਜਿਸ ਮੁੱਦੇ ਦੇ ਉੱਤੇ ਬੜਾ ਡਿਫੈਂਸਿਵ ਜਿਹਾ ਪਲੇ ਕਰਦਾ ਸੀ, ਆਫੈਂਸਿਵ ਹੋ ਕੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇੰਟਰਨੈਸ਼ਨਲ ਇੰਟਰਫੇਰੈਂਸ ਹੈ ਜਾਂ ਦੂਜੀ ਬਲੋਚਿਸਤਾਨ 'ਚ ਇਸ ਨੂੰ ਸ਼ਾਮਲ ਕੀਤਾ ਜਾਏ ਫਾਈਨਲ ਸਟੇਟਮੈਂਟ ਦੇ ਵਿੱਚ ਕਿ ਭਾਈ ਅਸੀਂ ਵਿਕਟਮ ਹੈ ਇਸ ਇੰਟਰਫੇਰੈਂਸ ਦੇ। ਹੁਣ ਇੰਡੀਆ ਦੀ ਦਲੀਲ ਸੀ ਕਿ ਵੀ ਜੇ ਬਲੋਚਿਸਤਾਨ ਦਾ ਜਾਂ ਦੂਜਾ ਹੁੰਦਾ ਹੈ ਤੇ ਪਹਿਲਗਾਮ ਨੂੰ ਵੀ ਸ਼ਾਮਲ ਕੀਤਾ ਜਾਏ ਕਿ ਪਹਿਲਗਾਮ ਦੇ ਵਿੱਚ 28 ਬੇਗੁਨਾਹ ਮਾਰੇ ਗਏ ਦੂਜੇ। ਲੇਕਿਨ ਪਾਕਿਸਤਾਨ ਦੇ ਕੋਲ ਤਾਂ ਐਵੀਡੈਂਸ ਸੀ, ਭਾਰਤ ਦੇ ਕੋਲ ਕੋਈ ਸਬੂਤ ਨਹੀਂ ਸੀ। ਔਰ ਹਾਲਾਂਕਿ ਪਾਕਿਸਤਾਨ ਤੇ ਹਮਲਾ ਕਰਨ ਹੁਣ ਹੋਇਆ ਜੀ ਫਲਾਣੇ ਸ਼੍ਰੀਨਗਰ ਦੇ ਨੇੜਿਓਂ 4 ਬੰਦੇ ਫੜ ਲਏ ਜਾਂ ਦੂਜੇ, ਉਹ ਪਹਿਲਗਾਮ ਲਈ ਜ਼ਿੰਮੇਵਾਰ ਸੀ। ਉਹਨਾਂ 'ਚ ਕੋਈ ਪਾਕਿਸਤਾਨੀ ਵੀ ਨਹੀਂ ਹੈ ਵੀ ਤੁਸੀਂ ਅਟੈਕ ਵੀ ਕੀਤਾ। ਨਤੀਜੇ ਦੇ ਤੌਰ ਤੇ 9 ਦੇ 9 ਮੁਲਕਾਂ ਨੇ ਜਿਹੜੇ ਨੇ ਭਾਰਤ ਨੂੰ ਪਾਸੇ ਰੱਖ ਕੇ 8 ਮੁਲਕਾਂ ਨੇ ਜਿਹੜਾ ਉਹ ਭਾਰਤ ਦੇ ਦਾਅਵੇ ਨੂੰ ਨਹੀਂ ਮੰਨਿਆ, ਪਹਿਲਗਾਮ ਨੂੰ ਉਹਨਾਂ ਨੇ ਸ਼ਾਮਲ ਨਹੀਂ ਕੀਤਾ। ਕਾਂਗਰਸ ਦਾ ਜਿਹੜਾ ਸ਼ਮਾ ਮੁਹੰਮਦ ਉਹਨਾਂ ਦਾ ਜੁਆਇੰਟ ਸੈਕਟਰੀ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਪਹਿਲਗਾਮ ਦਾ ਜ਼ਿਕਰ ਤੱਕ ਨਹੀਂ ਹੋਇਆ ਔਰ ਹੁਣ ਬਲੋਚਿਸਤਾਨ ਵੀ ਇੰਟਰਨੈਸ਼ਨਲ ਇਸ਼ੂ ਬਣ ਗਿਆ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸ਼ੋਅ ਕਰਦਾ ਹੈ ਕਿ ਭਾਰਤ ਦੀ ਬੜੀ ਬੁਰੀ ਤਰ੍ਹਾਂ ਹਾਰ ਹੋਈ ਹੈ। ਇਹ ਲੱਗਦਾ ਹੈ ਕਿ ਭਾਈ ਇੰਡੀਆ ਦਾ ਇਹ ਇਕੱਲੀ ਜਦੋਂ ਫੋਰਨ ਪਾਲਿਸੀ ਹੀ ਜਿਹੜੀ ਆ ਉਹ ਕਲੈਪਸ ਨਹੀਂ ਹੈ, ਇਹਨਾਂ ਦਾ ਐਜ਼ ਏ ਮੁਲਕ ਵੀ ਜਿਹੜਾ ਸਾਰਾ ਜਲੂਸ ਔਰ ਇੱਕ ਕਮਜ਼ੋਰ ਮੁਲਕ ਜਿਹੜਾ ਦਹਿਸ਼ਤਗਰਦੀ ਨੂੰ ਇਸਤੇਮਾਲ ਕਰਦਾ ਹੈ ਸਟੇਟ ਵੈਪਨ ਦੇ ਤੌਰ ਤੇ ਵਿਦਨ ਮਾਈਨੋਰਟੀਜ਼ ਅਕਲੀਤਾਂ ਨੂੰ ਦਬਾਉਣ ਲਈ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਅਨਿਲ ਮੁਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 26 ਜੂਨ 2025 12 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਓਕਲਹਾਮਾ ਤੋਂ ਸਰਦਾਰ ਗੁਰਚਰਨ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਚਰਨ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਵਿੱਚ ਹੋਏ SCO ਦੇ 2 ਰੋਜ਼ਾ ਸੰਮੇਲਨ ਵਿੱਚ ਭਾਰਤ ਬੁਰੀ ਤਰ੍ਹਾਂ ਅਲੱਗ ਥਲੱਗ ਹੋਇਆ ਹੈ ਔਰ SCO ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਤੇ ਭਾਰਤ ਨੇ ਦਸਤਕ ਨਹੀਂ ਕੀਤੇ ਕਿਉਂਕਿ ਇਸ ਵਿੱਚ ਬਲੋਚਿਸਤਾਨ ਵਿੱਚ ਦਹਿਸ਼ਤਗਰਦੀ ਤਾਂ ਸ਼ਾਮਲ ਸੀ ਪਰ ਪਹਿਲਗਾਮ ਹਿੰਸਾ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਚਰਨ ਸਿੰਘ ਜਿਹੜੇ ਓਕਲਹੋਮਾ 'ਚ ਕਾਰੋਬਾਰ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਪਿਛਲੇ ਵਰ੍ਹਿਆਂ ਦੇ ਵਿੱਚ ਹੀ ਕ੍ਰਿਸ਼ਮਾ ਹੋਇਆ ਕਿ ਅਮਰੀਕਾ ਦੀਆਂ ਉਹ ਸਟੇਟਾਂ
ਜਿਨ੍ਹਾਂ ਨੂੰ ਬਿਲਕੁਲ ਡੀਪ ਸਾਊਥ ਕਿਹਾ ਜਾਂਦਾ ਸੀ, ਰੇਸਿਜ਼ਮ ਔਰ ਵਿਤਕਰੇ ਦੇ ਹਵਾਲੇ ਨਾਲ ਵੀ ਇਹ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਉੱਥੇ ਜਾ ਕੇ ਵੀ ਸਿੰਘ ਆਪਣੇ ਝੰਡੇ ਗੱਡਣਗੇ। ਉਹ ਓਕਲਹੋਮਾ ਹੋਏ, ਅਰਕੈਂਸਸ ਹੋਏ, ਮਿਸਿਸਿਪੀ ਹੋਏ, ਇਹਨਾਂ ਸਾਰਿਆਂ ਦੇ ਵਿੱਚ ਔਰ ਡੀਪ ਸਾਊਥ ਦੇ ਵਿੱਚ ਵੀ। ਪਰ ਹੁਣ ਅਸੀਂ ਦੇਖਦੇ ਹਾਂ ਵੀ ਚਾਰੇ ਪਾਸੇ ਅਮਰੀਕਾ ਦੀ ਕੋਈ ਐਸੀ ਸਟੇਟ ਨਹੀਂ ਹੈ ਜਿੱਥੇ ਸਿੰਘਾਂ ਨੇ ਜਾ ਕੇ ਝੰਡੇ ਨਹੀਂ ਗੱਡੇ। ਸਫਲ ਕਾਰੋਬਾਰੀ ਵੀ ਨੇ, ਹਰ ਥਾਂ ਗੁਰਦੁਆਰਾ ਸਾਹਿਬ ਵੀ ਤਾਮੀਰ ਕੀਤੇ ਨੇ। ਇਸੇ ਤਰ੍ਹਾਂ ਓਕਲਹੋਮਾ ਦੇ ਵਿੱਚ ਵੀ ਕਾਫੀ ਜਿਹੜਾ ਉਹ ਸਾਡੀ ਆਬਾਦੀ ਵਧੀ ਹੈ, ਗੁਰਦੁਆਰਾ ਸਾਹਿਬ ਵੀ ਸੁਭਾਇਮਾਨ ਹੈ ਜੀ। ਔਰ ਸਾਡੇ ਵੀਰ ਗੁਰਚਰਨ ਸਿੰਘ ਜਿਹੜੇ TV 84 ਦੇ ਖੈਰ ਖੁਆਹ ਨੇ, ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਉਹ ਹਮੇਸ਼ਾ ਹੀ ਜਿਹੜਾ ਉਹ ਕੰਟਰੀਬਿਊਟ ਵੀ ਕਰਦੇ ਨੇ। ਔਰ ਇਸ ਡੈਲਸ ਫੇਰੀ ਵੇਲੇ ਉਹਨਾਂ ਨੇ ਭਾਈ ਗੋਬਿੰਦਰ ਸਿੰਘ ਹੋਰਾਂ ਰਾਹੀਂ, ਸਰ ਸੁਰਿੰਦਰ ਸਿੰਘ ਗਿੱਲ ਰਾਹੀਂ ਜਿਹੜਾ ਉਹ ਕੰਟਰੀਬਿਊਟ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਕਈ ਵਾਰ ਹੈ ਤਾਂ ਇਹਨਾਂ ਦੀ ਆਪਣੀ, ਜਦੋਂ ਇਹ ਐਸਟ੍ਰੋਲੋਜੀ ਜਾਂ ਜੋਤਿਸ਼ ਨੂੰ ਬਹੁਤ ਹਕੀਕਤ ਬਣਾ ਕੇ ਪੇਸ਼ ਕਰਦੇ ਨੇ ਸਾਡੇ ਪੰਡਤ ਭਰਾ ਜਾਂ ਹਿੰਦੂ ਤਵੀ, ਤੇ ਫਿਰ ਉਸ ਦੇ ਵਿੱਚ ਆਮ ਤੇ ਜਦੋਂ ਕਿਸੇ ਦੇ ਵਿੱਚ ਕੋਈ ਨੈਗੇਸ਼ਨ ਚੱਲ ਰਹੀ ਹੋਏ ਤੇ ਉਹ ਤਾਂ ਇੱਕੋ ਜੀ ਲਾਈਨ 'ਚ ਕਹਿ ਦਿੰਦੇ ਨੇ ਕਿ ਵੀ ਸਿਤਾਰੇ ਗਰਦਸ਼ ਮੇਂ ਹੈ। ਕਿ ਪਰ ਇਹਨਾਂ 'ਚ ਜੇ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹੋਣ ਲਗਾਤਾਰਤਾ ਨਾਲ, ਫਿਰ ਇਸ ਨੂੰ ਬ੍ਰਾਹਮਣਾਂ ਨੇ ਲਫ਼ਜ਼ ਸਾੜ ਸਤੀ ਕਿਹਾ ਹੋਇਆ ਕਿ ਵੀ ਸਾੜ ਸਤੀ ਬੈਠੀ ਹੈ। ਹੁਣ ਸਾੜ ਸਤੀ ਦਾ ਲਫ਼ਜ਼ ਪਤਾ ਨਹੀਂ ਕਿੱਥੋਂ ਕੱਢਿਆ, ਪਰ ਮਤਲਬ ਹੈ ਵੀ ਇੱਕ ਤੋਂ ਇੱਕ ਬਾਅਦ ਸਾੜਾ ਪੈ ਰਿਹਾ ਜਾਂ ਇੱਕ ਤੋਂ ਇੱਕ ਬਾਅਦ ਜਿਹੜਾ ਉਹ ਅੱਗ ਲੱਗ ਕੇ ਸੜ ਰਹੇ ਨੇ। ਪਰ ਮਤਲਬ ਉਹਦਾ ਇਹੀ ਹੁੰਦਾ ਹੈ ਕਿ ਵੀ ਹੁਣ ਡਾਊਨਫਾਲ ਚੱਲ ਰਿਹਾ ਹੈ ਜਾਂ ਇੱਕ ਤੋਂ ਬਾਅਦ ਇੱਕ ਚਪੇੜ ਪੈ ਰਹੀ ਹੈ ਔਰ ਕੋਈ ਸੰਭਲਣ ਦਾ ਮੌਕਾ ਵੀ ਨਹੀਂ ਮਿਲ ਰਿਹਾ। ਸੋ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਜਦੋਂ ਤੁਸੀਂ 2014 ਦਾ ਪੀਰੀਅਡ ਦੇਖਦੇ ਹੋ, ਜਦੋਂ ਮੋਦੀ ਪਾਵਰ ਦੇ ਵਿੱਚ ਆਉਂਦਾ ਹੈ, ਕਿਸ ਹੰਕਾਰ ਦੇ ਨਾਲ ਮੋਹਨ ਭਾਗਵਤ ਦਿੱਲੀ ਦੇ ਵਿੱਚ, ਉਸ ਵੇਲੇ RSS ਦਾ ਮੁਖੀ, ਅੱਜ ਵੀ ਉਹੀ ਹੈ RSS ਦਾ ਮੁਖੀ, ਦਿੱਲੀ 'ਚ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ 1000 साल की गुलामी के बाद हिंदू राष्ट्र वापस जो है वो अपने उत्थान की ओर अब बढ़ेगा, कि भी राइज करेगा। और 1000 साल उन्होंने ईवन 47 ਤੋਂ ਲੈ ਕੇ 2014 ਤੱਕ ਜਿਹਦੇ 'ਚ ਪਟੇਲ ਵਰਗੇ ਜਾਂ ਡਾਕਟਰ ਰਜਿੰਦਰ ਪ੍ਰਸਾਦ ਵਰਗੇ ਜਾਂ ਈਵਨ ਜਿਹਨੇ ਭਾਰਤੀ ਜਨ ਸੰਘ ਫਾਊਂਡ ਕੀਤਾ ਸ਼ਿਆਮਾ ਪ੍ਰਸਾਦ ਮੁਖਰਜੀ ਵੀ ਕੈਬਨਿਟ ਸੀ, ਉਹ ਸਾਰਾ ਪੀਰੀਅਡ ਵੀ ਉਹਨਾਂ ਨੂੰ ਗੁਲਾਮੀ ਦਾ ਪੀਰੀਅਡ ਹੀ ਲੱਗਦਾ ਸੀ। ਉਹਨਾਂ ਦੇ ਲਈ 2014 ਤੋਂ ਹੀ ਜਿਹੜਾ ਹੈ ਉਹ ਆਜ਼ਾਦੀ ਸ਼ੁਰੂ ਹੋਈ 1000 ਸਾਲ ਦੇ ਇਤਿਹਾਸ ਬਾਅਦ। ਔਰ ਇਸੇ ਤਰ੍ਹਾਂ ਇਹੀ ਗੱਲ ਕੰਗਣਾ ਰਣੌਤ ਜਿਹੜੀ RSS ਦੀ ਸ਼ੋ ਗਰਲ ਹੈ ਔਰ ਖੁੱਲ੍ਹ ਕੇ ਨਫ਼ਰਤ ਨਾਲ ਭਰੀ ਹੋਈ ਹੈ, ਉਹ ਇਸ਼ੂ ਸਿੱਖਾਂ ਦਾ ਹੋਏ, ਮੁਸਲਮਾਨਾਂ ਦਾ ਹੋਏ। ਹੁਣ ਵੀ ਜੇ ਮਮਦਾਨੀ ਦਾ ਨਿਊਯਾਰਕ ਦੇ ਵਿੱਚ ਮੇਅਰ ਦੀ ਰੇਸ ਦੇ ਵਿੱਚ ਅੱਗੇ ਵਧਿਆ ਤਾਂ ਉਹਦਾ ਸਭ ਤੋਂ ਜ਼ਿਆਦਾ ਪਹਿਲਾ ਨਫ਼ਰਤ ਭਰਿਆ ਬਿਆਨ ਹੈ ਕਿ ਮਮਦਾਨੀ ਭਾਰਤੀ ਨਹੀਂ ਲੱਗਦਾ, ਪਾਕਿਸਤਾਨੀ ਲੱਗਦਾ। ਸੋ ਉਹਨੇ ਵੀ ਇਹੀ ਅੱਡ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਭਾਰਤ ਦੀ ਆਜ਼ਾਦੀ ਜਿਹੜੀ ਹੈ ਉਹ ਤਾਂ 2014 'ਚ ਮਿਲੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਔਰ ਫਿਰ ਮੋਦੀ ਦੀ ਕੈਬਨਿਟ ਦੇ ਵਿੱਚ ਇਸ S ਜੈ ਸ਼ੰਕਰ ਜਦੋਂ ਵਿਦੇਸ਼ ਮੰਤਰੀ ਦੇ ਤੌਰ ਤੇ ਆਇਆ ਔਰ ਬੜੇ ਦਾਅਵੇ ਦੇ ਨਾਲ ਇਹ ਕਿਹਾ ਗਿਆ ਕਿ ਵੀ ਨਹਿਰੂ ਨੇ ਫਲਾਂ ਗਲਤੀ ਕੀਤੀ ਔਰ ਨੌਨ ਅਲਾਈਨ ਤੇ ਫਲਾਣਾ, ਤੇ ਅਸੀਂ ਹੁਣ ਜਿਹੜਾ ਭਾਰਤ ਦੀ ਵਿਦੇਸ਼ ਨੀਤੀ ਨੂੰ ਨਵੇਂ ਸਿਰੇ ਤੋਂ ਘੜਾਂਗੇ। ਨਹਿਰੂ ਨੂੰ ਤਾਂ ਅੱਜ ਵੀ ਹਰ ਫੇਲਿਓਰ ਦੇ ਲਈ ਉਹ ਚੀਨ ਦੇ ਹਵਾਲੇ ਨਾਲ ਹੋਏ। ਜਦੋਂ 1962 ਦੇ ਵਿੱਚ ਭਾਰਤ ਪਾਕ ਜੰਗ ਹੋਈ ਤੇ 32,000 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਅਕਸਾਈ ਚੰਦਾ ਸੀ, ਜ਼ਾਹਰ ਹੈ ਕਿ ਵੀ ਉਹ ਚੀਨ ਨੇ ਲਿਆ। ਔਰ ਉਹਨੂੰ ਲੈ ਕੇ ਹਮੇਸ਼ਾ ਹੀ ਇਹ ਜਿਹੜੀਆਂ ਨੇ ਤੋਹਮਤਾਂ ਲਾਉਂਦੇ ਰਹੇ ਕਿ ਵੀ ਇਹ ਜੇ ਕਿਤੇ ਸਾਡੀ ਸਰਕਾਰ ਹੁੰਦੀ ਜਾਂ RSS ਜਾਂ BJP ਹੁੰਦੀ ਤੇ ਫਿਰ ਅਸੀਂ ਦੱਸਦੇ ਵੀ ਨਹਿਰੂ ਨੇ ਉਹ ਸਰੈਂਡਰ ਕੀਤਾ। ਸੋ ਇਵੇਂ ਹੀ ਬਾਕੀ ਹਰ ਜਿਹੜਾ ਇਸ਼ੂ ਹੈ ਉਸ ਦੇ ਉੱਤੇ ਉਹਨਾਂ ਨੇ ਆਪਣਾ ਪ੍ਰਾਚੀਨ ਭਾਰਤ ਗੌਰਵ ਔਰ ਦੂਸਰਾ, ਔਰ S ਜੈ ਸ਼ੰਕਰ ਨੂੰ ਵੀ ਉਹਨਾਂ ਨੇ ਜਦੋਂ ਲਿਆਂਦਾ, ਬੇਸ਼ੱਕ ਬੜਾ ਐਕਸਪੀਰੀਅੰਸਡ ਫੋਰਨ ਸਰਵਿਸ ਦਾ ਡਿਪਲੋਮੈਟ ਸੀ, 3 ਜਨਰੇਸ਼ਨ ਉਹਦਾ ਪਿਓ ਵੀ ਔਰ ਦਾਦਾ ਵੀ ਫੋਰਨ ਸਰਵਿਸ ਔਰ ਚਾਈਨੀਜ਼ ਬੋਲਣ ਵਾਲਾ ਔਰ ਡਿਪਲੋਮੈਟਿਕ ਟੱਬਰ 3 ਜਨਰੇਸ਼ਨਾਂ, ਜਦੋਂ ਜਿਵੇਂ ਲੀਡਰਾਂ ਦੀਆਂ 3 ਜਨਰੇਸ਼ਨਾਂ ਹੋਣ ਤੋਂ ਜੰਮਦਾ ਹੀ ਲੀਡਰ ਹੈ। ਸੋ ਉਹਦੇ ਲਈ ਤਾਂ ਇਹ ਸੀ ਕਿ ਵੀ ਇਹ ਬਹੁਤ ਫਾਈਨ ਡਿਪਲੋਮੈਟ ਹੈ। ਸੋ ਇਹ ਇਵੇਂ ਲੱਗਾ ਔਰ ਜ਼ਾਹਰ ਹੈ ਵੀ ਅਜੀਤ ਡੋਵਾਲ ਜਦੋਂ ਮੋਦੀ ਪਹਿਲੀ ਵਾਰ ਬਣਦਾ ਤੇ ਅਜੀਤ ਡੋਵਾਲ ਨੂੰ ਵੀ ਉਹ
ਜਿਹੜਾ ਆਈਬੀ ਚੋਂ ਔਰ ਦੂਸਰੇ ਚੋਂ ਰਿਟਾਇਰ ਹੋਇਆ ਸੀ ਔਰ ਉਹਨੂੰ ਨੈਸ਼ਨਲ ਸਿਕਿਉਰਿਟੀ 'ਚ ਲਿਆਂਦਾ। ਔਰ ਇਹੀ ਗੱਲ 2019 ਚ ਵੀ ਉਹਦੀ ਟਰਮ ਖਤਮ ਹੋਣ ਤੋਂ ਬਾਅਦ ਵੀ ਔਰ ਫਿਰ 2024 ਚ ਵੀ। ਸੋ ਇਸ ਵੇਲੇ ਜੇ ਕਹਿਣਾ ਹੋਏ ਕਿ ਭਾਈ, ਕਿਉਂਕਿ ਜਦੋਂ ਅਸੀਂ ਨੈਸ਼ਨਲ ਸਿਕਿਉਰਿਟੀ ਏਜੰਸੀ ਦੇਖਦੇ ਹਾਂ ਉਹਨਾਂ ਦੀ, ਜਾਂ ਉਸ ਨੂੰ ਐਜ਼ ਏ ਟੌਪ ਸਪਾਈ ਮਾਸਟਰ ਦੇਖਦੇ ਹਾਂ, ਤੇ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਕਿਲਿੰਗਸ ਦੀ ਲਾਈਨ ਹੈ ਉਹ ਵੀ ਅਜੀਤ ਡੋਵਾਲ ਨਾਲ ਜਾ ਕੇ ਜੁੜਦੀ ਹੈ, ਕਿਉਂਕਿ ਉਹ ਸਿੱਧੀ ਵੀ ਫੋਰਨ ਮਿਨਿਸਟਰੀ ਦੇ ਨਾਲ ਹੀ ਲਿੰਕਡ ਹੈ। ਜੋ ਵੀ ਇਹਨਾਂ ਨੇ ਅਵਤਾਰ ਸਿੰਘ ਖੰਡੇ ਦਾ ਮਰਡਰ, ਜਾਂ ਹਰਦੀਪ ਸਿੰਘ ਨਿੱਜਰ ਦਾ, ਜਾਂ ਅਮਰੀਕਾ ਦੇ ਵਿੱਚ ਜੋ ਇਹਨਾਂ ਨੇ ਗੁਰਪਤਵੰਤ ਪੰਨੂ ਮਰਡਰ ਪਲਾਟ ਕੀਤਾ, ਹਾਲਾਂ ਅੱਜ ਬੜੀ ਲੀਡ ਸਟੋਰੀ ਸਾਡੇ ਕੋਲ ਜਾਣਕਾਰੀ ਬੜੀ ਡਿਟੇਲ 'ਚ ਸੀ, ਲੇਕਿਨ ਬਹੁਤ ਜ਼ਿਆਦਾ ਡਿਟੇਲ ਸੀ ਕਿ ਉਹਦੀ ਨਿਖਲ ਗੁਪਤੇ ਦੀ ਜਿਹੜੀ ਹੈ ਬਹੁਤ ਸਾਰੀ ਡਿਟੇਲ, ਕਿ ਉਹ ਪਹਿਲਾਂ ਵੀ ਅਰੈਸਟ ਹੋਇਆ, ਉਹਦੇ ਪਾਸਪੋਰਟਾਂ ਦੀ ਡਿਟੇਲ ਵੀ ਆਈ ਕਿ ਉਹਦੇ ਕੋਲ ਪਾਕਿਸਤਾਨੀ ਪਾਸਪੋਰਟ ਵੀ ਸੀ ਔਰ ਕਿਸ ਲੈਵਲ ਦੇ ਉੱਤੇ। ਸੋ ਇਹ ਇੱਕ ਵੱਖਰਾ, ਜਦੋਂ 3 ਨਵੰਬਰ ਤੋਂ ਇਹ ਹੀਰਿੰਗ ਸ਼ੁਰੂ ਹੋਏਗੀ ਇਹਦੀ ਨਿਖਲ ਗੁਪਤਾ ਦੀ ਨਿਊਯਾਰਕ ਕੋਰਟ 'ਚ, ਤੇ ਬਹੁਤ ਸਾਰੇ ਐਸੇ ਇੰਕਸ਼ਾਫ ਹੋਣਗੇ ਜਿਸ ਤੋਂ ਅੰਦਾਜ਼ਾ ਲਾਣਾ ਜਿਹੜਾ ਹੈ ਉਹ ਔਖਾ ਨਹੀਂ ਹੋਏਗਾ ਕਿ ਕਿਵੇਂ ਇੰਡੀਅਨ ਏਜੰਸੀਜ਼ ਨੇ ਉਸ ਰਾਹੀਂ ਕਿਸ ਕਿਸਮ ਦੇ ਕੰਮ ਲਏ। ਤੇ ਜੇ ਉਹ ਜਿਹਨੂੰ ਕਹਿੰਦੇ ਨੇ ਕਿ ਭਾਈ ਜੇ ਇਫ ਦਾ ਬਰਡ ਸਟਾਰਟਡ ਸਿੰਗਿੰਗ, ਇਹ ਕਹਿੰਦੇ ਨੇ ਵੀ ਉਹਨੇ ਆਪਣਾ ਸ਼ੁਰੂ ਕਰ ਲਿਆ, ਫਿਰ ਤਾਂ ਸਿੰਗ ਹੀ ਨਹੀਂ ਕਰੇਗਾ, ਡਾਂਸ ਵੀ ਕਰੇਗਾ ਨਾਲ। ਲੇਕਿਨ ਲੈਟ ਵੀ ਸੀ, ਕਿਉਂਕਿ ਅੱਜ ਇਹ ਮੇਨ ਜਾਣਕਾਰੀ ਵੀ ਸੀ, ਲੇਕਿਨ ਕਿਉਂਕਿ ਡਿਟੇਲ ਬਹੁਤ ਜ਼ਿਆਦਾ ਸੀ, 28-30 ਪੇਜਿਸ ਜਿਹੜੇ ਅੱਡ ਡਿਟੈਕਟਿਵ ਜਿਨ੍ਹਾਂ ਨੇ ਉਹਨੂੰ ਇੰਟਰਵਿਊ ਕੀਤਾ। ਸੋ ਮੇਰੇ ਕੋਲ ਇੰਨਾ ਵਕਤ ਨਹੀਂ ਸੀ ਕਿ ਮੈਂ ਉਹ ਸਾਰੇ ਨੂੰ ਥੋਰੋਲੀ, ਔਰ ਜਦੋਂ ਤੱਕ ਕਿਸੇ ਟੌਪਿਕ 'ਤੇ ਫੁੱਲ ਕਮਾਂਡ ਨਾ ਹੋਏ ਜਾਂ ਉਸ ਦੀਆਂ ਇਨ ਐਂਡ ਆਊਟ ਦਾ ਮੈਨੂੰ ਐਸਾ ਪਤਾ ਨਾ ਹੋਏ ਤਾਂ ਮੈਂ ਉਸ ਨੂੰ ਡਿਸਕਸ ਨਹੀਂ ਕਰਦਾ। ਪਰ ਅਸੀਂ ਭਾਰਤ ਦੀ ਵਿਦੇਸ਼ ਨੀਤੀ ਫਲॉप ਹੋਣਾ ਔਰ ਇਸ ਵੇਲੇ ਭਾਰਤ ਦਾ ਆਈਸੋਲੇਟ ਹੋਣਾ, ਉਹਨੂੰ ਜੇ ਇਸ ਸਾਰੇ ਕੰਟੈਕਸਟ ਦੇ ਵਿੱਚ ਦੇਖੀਏ ਤੇ ਨਰਿੰਦਰ ਮੋਦੀ ਉਹ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਜਿਹਨੇ ਸਭ ਤੋਂ ਜ਼ਿਆਦਾ ਟਰੈਵਲ, ਕਿੰਨੇ ਅਰਬ ਰੁਪਏ ਦਾ ਬਜਟ ਹੈ, ਪਰ 100 ਤੋਂ ਜ਼ਿਆਦਾ ਮੁਲਕਾਂ ਦਾ, ਜਾਂ ਪਤਾ ਨਹੀਂ 51 ਤੋਂ ਜ਼ਿਆਦਾ ਮੁਲਕਾਂ 'ਚ, ਕਈਆਂ 'ਚ ਤਾਂ ਕਿੰਨੀ ਵਾਰੀ ਮੋਸਟ ਟਰੈਵਲਡ ਪ੍ਰਾਈਮ ਮਿਨਿਸਟਰ ਬਣਿਆ। ਚਾਈਨਾ ਦੇ ਵਿੱਚ ਜਦੋਂ ਇਹ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਵੀ ਬਹੁਤ ਵਾਰ ਇਹ ਜਾਂਦਾ ਰਿਹਾ, ਔਰ ਇਹ ਇਹਨਾਂ ਦੇ RSS ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਜਦੋਂ ਨਰਿੰਦਰ ਮੋਦੀ ਚਾਈਨਾ ਜਾਂਦਾ ਸੀ ਉਦੋਂ S ਜੈਸ਼ੰਕਰ ਜਿਹੜਾ ਹੈ ਉਹ ਐਂਬੈਸਡਰ ਸੀ ਉੱਥੇ, ਡਿਪਲੋਮੈਟ ਸੀ ਜਿਹੜਾ ਇੰਡੀਆ ਦਾ, ਔਰ ਉਹਨੇ ਜਿਹੜਾ ਲਫ਼ਜ਼ ਅੱਗੇ ਨਹੀਂ ਉਹਨੇ ਕਿਹਾ ਵੀ ਜਿਹੜਾ ਮੋਦੀ ਮੌਜ ਮਸਤੀ ਲਈ ਜਾਂਦਾ ਸੀ, ਔਰ ਜੇ ਚੀਨ ਦੇ ਸਾਹਮਣੇ ਜਿਹੜਾ ਉਹ ਅੱਖ ਨਹੀਂ ਚੁੱਕਦਾ ਜਾਂ ਬੋਲਿਆ ਨਹੀਂ ਹੈ ਤਾਂ ਉਹਦਾ ਕਾਰਨ ਹੈ ਕਿ ਚੀਨ ਦੇ ਕੋਲ ਇਸ ਦੇ ਬਾਰੇ ਬੜੇ ਜਿਹੜੀ ਆ ਐਸੇ ਭੇਤ ਨੇ ਜਿਹੜੇ ਇਸ ਸਾਰੇ ਦਾ ਹੀ ਨਹੀਂ, ਬੀਜੇਪੀ ਦਾ ਵੀ ਬੇੜਾ ਗਰਕ ਕਰ ਸਕਦੇ ਨੇ। ਸੁਬਰਾਮਨਿਅਮ ਸਵਾਮੀ ਨੇ ਕਿਹਾ ਮੇਰੇ ਕੋਲ ਵੀ ਨੇ, ਲੇਕਿਨ ਮੈਂ ਪਾਰਟੀ ਦੇ ਕਰਕੇ ਕਿ ਵੀ ਇਸ ਨਾਲ ਬੀਜੇਪੀ ਨੂੰ ਨੁਕਸਾਨ ਹੋਏਗਾ। ਸੋ ਬਹੁਤ ਵਾਰ ਤੁਸੀਂ ਬਿਨਾਂ ਕਹੇ ਵੀ ਇਹ ਗੱਲ ਕਹਿ ਦਿੰਦੇ ਹੋ, ਔਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਨਾ ਸਿਰਫ S ਜੈਸ਼ੰਕਰ ਨੇ ਔਰ ਮੋਦੀ ਔਰ ਅਮਿਤ ਸ਼ਾਹ ਔਰ ਅਜੀਤ ਡੋਵਲ ਦੀਆਂ ਨੀਤੀਆਂ, ਪਹਿਲਾਂ ਤਾਂ ਉਹਨਾਂ ਨੇ ਭਾਰਤ ਦਾ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਾਸ ਤੌਰ 'ਤੇ ਫੋਰਨ ਪਾਲਿਸੀ ਦੇ ਵਿੱਚ ਨਾਨ ਅਲਾਈਨਮੈਂਟ ਦੀ ਲਾਈਨ ਸੀ ਉਸ ਨੂੰ ਡਿਸਟਰੋਏ ਕੀਤਾ। ਉਹਨਾਂ ਨੇ ਜਦੋਂ ਸੋਵੀਅਤ ਯੂਨੀਅਨ ਜਿਹੜਾ ਹੈ ਉਹ ਤਾਂ ਟੁੱਟ ਗਿਆ ਸੀ 1988-89 'ਚ, ਰਸ਼ੀਆ ਐਜ਼ ਏ ਐਂਟਿਟੀ ਸੀ, ਸੈਂਟਰਲ ਏਸ਼ੀਅਨ ਰਿਪਬਲਿਕ ਅੱਡ ਹੋਏ, ਲੇਕਿਨ ਜਿਹੜੇ ਉਸ ਤੋਂ ਬਾਅਦ ਦੇ ਪ੍ਰਾਈਮ ਮਿਨਿਸਟਰ ਆਏ, ਬੇਸ਼ੱਕ ਮਨਮੋਹਨ ਸਿੰਘ ਤੱਕ ਪਹੁੰਚਦੇ ਆ ਅਮਰੀਕਾ ਦੇ ਨਾਲ, ਔਰ 9/11 ਤੋਂ ਬਾਅਦ ਅਮਰੀਕਾ ਵੱਲ ਝੁਕਾਅ ਹੋ ਗਿਆ ਸੀ, ਲੇਕਿਨ ਇਸ ਸਾਰੇ ਪੀਰੀਅਡ 'ਚ ਇਹਦੇ ਬਾਵਜੂਦ ਕਿ ਮਨਮੋਹਨ ਸਿੰਘ ਦੇ ਪੀਰੀਅਡ 'ਚ ਮੁੰਬਈ ਬੰਬ ਧਮਾਕੇ ਵੀ ਹੋਏ, ਉਸ ਦੇ ਉੱਤੇ ਬਹੁਤ ਸਾਰਾ ਦਬਾਅ ਸੀ ਕਿ ਪਾਕਿਸਤਾਨ 'ਤੇ ਅਟੈਕ ਕੀਤਾ ਜਾਏ, ਔਰ ਦੂਸਰਾ ਲੇਕਿਨ ਉਸ ਨੇ ਉਸ ਸਿਚੁਏਸ਼ਨ ਨੂੰ ਵੀ ਹੈਂਡਲ ਕੀਤਾ। ਅਮਰੀਕਾ ਦੇ ਨਾਲ ਦੋਸਤੀ ਹੁੰਦਿਆਂ ਵੀ ਕੋਈ ਚੀਨ ਦੇ ਨਾਲ ਹੌਸਟਿਲਿਟੀ ਵਾਲੀ ਉਸ ਕਿਸਮ ਦੀ ਲਾਈਨ ਨਹੀਂ ਰੱਖੀ, ਰਾਦਰ ਉਸ ਪੀਰੀਅਡ ਦੇ ਵਿੱਚ ਬੜੀ ਸਮੂਥਲੀ 10 ਸਾਲ ਮਨਮੋਹਨ ਸਿੰਘ ਦਾ ਪੀਰੀਅਡ ਰਿਹਾ। ਬੇਸ਼ੱਕ ਹਥਿਆਰਾਂ ਦੀ ਖਰੀਦ ਦਾ ਪੈਟਰਨ ਸ਼ੁਰੂ ਹੋ ਗਿਆ ਸੀ ਮਨਮੋਹਨ ਸਿੰਘ ਪੀਰੀਅਡ 'ਚ ਹੀ, ਰੂਸ ਦੀ ਥਾਂ 'ਤੇ ਜਿਹੜਾ ਉਹ ਅਮਰੀਕਾ ਤੋਂ ਔਰ ਇਜ਼ਰਾਈਲ ਤੋਂ, ਲੇਕਿਨ ਮੋਦੀ ਤੱਕ ਪਹੁੰਚਦਿਆਂ ਮੋਦੀ ਨੇ ਸਾਰੀ ਜਿਹੜੀ ਨਾਨ ਅਲਾਈਨਮੈਂਟ ਦੀ ਲਾਈਨ ਜਾਂ ਇੱਕ ਬੈਲੈਂਸ ਰੱਖਣ ਦੀ ਲਾਈਨ ਸੀ ਉਸ ਨੂੰ ਛਿੱਕੇ 'ਤੇ ਟੰਗਿਆ, ਕਿਉਂਕਿ ਪਿਛਲੇ ਸਾਰੇ ਉਹਦੇ ਪੀਰੀਅਡ ਤੱਕ
ਫਲਸਤੀਨੀ ਵਰਸਸ ਇਜ਼ਰਾਈਲ ਦੇ ਮੁੱਦੇ ਦੇ ਉੱਤੇ ਵੀ ਭਾਵੇਂ ਇਜ਼ਰਾਈਲੀ ਇੰਟੈਲੀਜੈਂਸ ਮੌਸਾਦ ਦੇ ਨਾਲ ਭਾਰਤ ਦੀਆਂ ਸਾਂਝਾਂ ਪੁਰਾਣੀਆਂ ਚਲੀਆਂ ਜਾਂਦੀਆਂ ਨੇ। 1991 ਦੇ ਵਿੱਚ ਜਦੋਂ ਨਰਸਿਮਹਾ ਰਾਓ ਨੇ ਇਜ਼ਰਾਈਲ ਨੂੰ ਜਿਹੜਾ ਆਪਣਾ ਪਹਿਲਾ ਦਫ਼ਤਰ ਖੋਲ੍ਹਣ ਦਾ ਹੱਕ ਦਿੱਤਾ, ਚਾਰਜ ਡੀ ਅਫੇਅਰ ਇਜ਼ਰਾਈਲ ਦਾ ਹੈ, ਸੋ ਉਹ ਚੱਲ ਰਿਹਾ ਸੀ। ਲੇਕਿਨ ਓਪਨਲੀ ਕਦੇ ਵੀ ਭਾਰਤ ਨੇ ਫਲਸਤੀਨੀਆਂ ਦਾ ਸਾਥ ਨਹੀਂ ਸੀ ਛੱਡਿਆ। ਫਲਸਤੀਨੀ ਅੱਡ ਸਟੇਟ ਦਾ ਉਹਨਾਂ ਦਾ ਪਾਰਟ ਰਿਹਾ। ਇਜ਼ਰਾਈਲ ਦੇ ਨਾਲ ਕੋਈ ਇਸ ਕਿਸਮ ਦਾ ਖੁੱਲ੍ਹਮ ਖੁੱਲ੍ਹਾ ਜਿਹੜਾ ਉਹ ਬਗਲਗਿਰੀ ਨਹੀਂ ਸੀ ਕਿ ਵੀ ਉਹਨਾਂ ਦੇ ਲਈ। ਲੇਕਿਨ ਉਹਨਾਂ ਨੇ ਈਵਨ ਇਹ ਬੈਲੈਂਸ, ਕਿਉਂਕਿ ਉਹ ਤਾਂ ਭਾਰਤ ਦੇ ਮੁਸਲਮਾਨਾਂ ਨੂੰ ਵੀ ਤਕਲੀਫ ਦੇਣਾ ਚਾਹੁੰਦੇ ਸੀ, ਉਹਨਾਂ ਨੂੰ ਭੁੱਲ ਗਿਆ ਵੀ ਪਿਛਲੀਆਂ ਹਕੂਮਤਾਂ ਦੀ ਕਮਿਟਮੈਂਟ ਫਲਸਤੀਨੀਆਂ ਨਾਲ ਕੀ ਰਹੀ ਹੈ। ਜਾਂ 20 ਕਰੋੜ ਭਾਰਤ ਦੇ ਮੁਸਲਮਾਨ ਵੀ ਨੇ ਜਿਨ੍ਹਾਂ ਦੀਆਂ ਹਮਦਰਦੀਆਂ ਜ਼ਾਹਰ ਹੈ, ਜਿਹੜੇ ਈਵਨ ਜਸਟਿਸ ਲਵਿੰਗ ਹਿੰਦੂ ਨੇ, ਉਹਨਾਂ ਦੀਆਂ ਵੀ ਹਮਦਰਦੀਆਂ ਨੇ ਕਿ ਭਾਈ ਚਲੋ ਜੋ ਹੋਇਆ ਸੋ ਹੋਇਆ, ਕਿ ਵੀ ਇਜ਼ਰਾਈਲ ਔਰ ਫਲਸਤੀਨ ਨਾਲ ਮੁਲਕ ਹੋਣੇ ਚਾਹੀਦੇ ਨੇ। ਲੇਕਿਨ ਭਾਰਤ ਪੂਰੀ ਤਰ੍ਹਾਂ ਇਜ਼ਰਾਈਲ ਦੇ ਨਾਲ ਬਗਲਗੀਰ ਹੋਇਆ। ਨੈਤਨਯਾਹੂ ਦੇ ਨਾਲ ਸਮੁੰਦਰ ਦੇ ਕੰਢੇ ਉਹਦੇ ਨਾਲ ਜਿਹੜਾ ਉਹ ਸੈਰਾਂ ਵੀ ਕੀਤੀਆਂ, ਔਰ ਨਤੀਜੇ ਦੇ ਤੌਰ 'ਤੇ ਹਥਿਆਰ ਵੀ ਇਜ਼ਰਾਈਲ ਤੋਂ $4-5 ਬਿਲੀਅਨ ਦੇ ਖਰੀਦਣੇ ਵਧਾ ਦਿੱਤੇ। ਹੋਰ ਮੌਸਾਦ ਦੇ ਨਾਲ ਕੀ ਕੋਲੈਬੋਰੇਸ਼ਨ ਹੋਈ। ਪਰ ਅਸੀਂ ਇਹ ਦੇਖਦੇ ਹਾਂ ਕਿ ਜੋ ਕੁਛ ਨੈਤਨਯਾਹੂ ਫਲਸਤੀਨ 'ਚ, ਵੈਸਟ ਬੈਂਕ ਔਰ ਗਾਜ਼ਾ 'ਚ ਉਹੀ ਲਾਈਨ ਮੋਦੀ ਨੇ ਕਸ਼ਮੀਰ ਦੇ ਵਿੱਚ ਕੀਤੀ। ਉਹਦੀ ਡੈਮੋਗ੍ਰਾਫੀ ਬਦਲਣ ਲਈ ਉਹਦਾ ਸੂਬੇ ਦਾ ਸਟੇਟਸ ਵੀ ਤੋੜਤਾ, ਲਦਾਖ ਨੂੰ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ। 3 ਡਰਟੀ ਡੀਜ਼ ਡੈਮੋਗ੍ਰਾਫੀ ਬਦਲਣ ਲਈ, ਰੀਡਿਸਟ੍ਰਿਕਟਿੰਗ ਔਰ ਦੂਜਾ ਇਹ ਪਾਰਟ ਸ਼ੁਰੂ ਕੀਤਾ। ਔਰ ਇੰਟਰਨੈਸ਼ਨਲ ਲੈਵਲ 'ਤੇ ਖੁੱਲ੍ਹ ਕੇ ਜਿੱਥੇ ਨੈਤਨਯਾਹੂ ਨੂੰ ਵੀ ਇਨਵਾਈਟ ਕੀਤਾ, ਆਪ ਵੀ ਗਿਆ। ਔਰ ਇਹ ਜਿਹੜਾ 2 ਕਿਲਰਸ ਜਿਹੜੇ ਮਾਸ ਕਿਲਰ, ਕਿਉਂਕਿ ਮੋਦੀ ਵੀ 2002 'ਚ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਦੇ ਲਈ ਜ਼ਿੰਮੇਵਾਰ ਹੈ। ਇਸ ਲਈ ਮੇਅਰ ਕੈਂਡੀਡੇਟ ਮਮਦਾਨੀ ਨੇ ਜਦੋਂ ਪ੍ਰੈਸ ਕਾਨਫਰੰਸ 'ਚ ਕਿਹਾ, ਉਹਨੇ ਕਿਹਾ ਕਿ ਭਾਈ ਮੈਂ ਜਦੋਂ ਇਹ ਕਹਿੰਦਾ ਵੀ ਮੈਂ ਗੁਜਰਾਤੀ ਮੁਸਲਮਾਨ ਹੈ, ਤੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਵੀ ਗੁਜਰਾਤ 'ਚ ਅਜੇ ਮੁਸਲਮਾਨ ਨੇ, ਕਿ ਵੀ ਮੋਦੀ ਨੇ ਇਸ ਲੈਵਲ ਦਾ ਜਿਹੜਾ ਮੈਸੈਕਰ ਕੀਤਾ। ਉਹਨੇ ਕਿਹਾ ਇਸ ਲਈ ਮੋਦੀ ਵੀ ਉਸੇ ਤਰ੍ਹਾਂ ਦਾ ਵਾਰ ਕ੍ਰਿਮੀਨਲ ਹੈ ਜਿਵੇਂ ਦਾ ਨੈਤਨਯਾਹੂ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਵੀ ਇਸ ਲੈਵਲ 'ਤੇ, ਜਦੋਂ ਕਿ ਅੱਜ ਹਾਲ ਇਹ ਹੈ ਵੀ ਈਵਨ ਵਿਦ ਇਨ ਇੰਡੀਆ ਵੀ ਕਾਂਗਰਸ ਨੇ ਗੁਜਰਾਤ ਦੇ ਮੁਸਲਮਾਨਾਂ ਦੇ ਇਸ਼ੂ ਨੂੰ ਜਿਹੜਾ ਉਹ ਮੈਂਸ਼ਨ ਵੀ ਨਹੀਂ ਕਰਦੇ ਹੁਣ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹਦੇ ਨਾਲ ਪੋਲਰਾਈਜੇਸ਼ਨ ਹੋਏਗੀ, ਹਿੰਦੂ ਨਾਰਾਜ਼ ਹੋਣਗੇ। ਹੁਣ ਇੱਕ ਪਾਸੇ ਇਹ ਨੀਤੀ ਬਦਲੀ, ਦੂਸਰੇ ਪਾਸੇ ਜਿੱਥੇ ਅਮਰੀਕਾ ਦੇ ਨਾਲ ਪੂਰੀ ਬਗਲਗਿਰੀ ਦਾ ਔਰ ਦੂਸਰਾ ਅਹਿਸਾਸ ਕਰਾਇਆ, ਪਰ ਨਾਲ ਦੀ ਨਾਲ ਇੱਕ ਪਾਸੇ ਤਾਂ ਅਮਰੀਕਾ ਨੂੰ ਇਹ ਯਕੀਨ ਦਹਾਨੀ ਕਰਾਈ ਕਿ ਜੀ ਅਸੀਂ ਜਿਹੜੀ ਤੁਹਾਡੀ ਨੀਤੀ ਅਗੇਂਸਟ ਚਾਈਨਾ ਹੈ, ਅਸੀਂ ਉਹਦੇ ਲਈ ਬੁਲਵਾਕ ਬਣਨ ਲਈ ਤਿਆਰ ਹਾਂ। ਇਸ ਲਈ ਅਮਰੀਕਾ ਨੇ ਲੌਜਿਸਟਿਕਲ ਜਿਹੜੀਆਂ ਨੇ ਸਾਂਝਾਂ ਵੀ ਔਰ ਦੂਸਰੀਆਂ ਵੀ, ਔਰ ਟਰੰਪ ਆਪਣੀ ਪਿਛਲੀ ਟਰਮ ਵੇਲੇ ਇੰਡੀਆ ਨੂੰ ਕੁਆਡ ਦੇ ਵਿੱਚ ਲੈ ਆਇਆ ਕਿ ਭਾਈ ਜਿਹੜੀ ਹੈ ਉਹ ਚਾਈਨਾ ਨੂੰ ਘੇਰਨਾ ਹੈ। ਔਰ ਜਿਉਂ ਹੀ ਕੁਆਡ ਬਣੀ, ਜਿਹੜਾ ਸਭ ਤੋਂ ਕਲੋਜ਼ ਐਲਾਈ ਇੰਡੀਆ ਦਾ ਸੀ ਰਸ਼ੀਆ, ਉਹਨੇ ਬਿਆਨ ਦਿੱਤਾ ਕਿ ਵੀ ਇਹ ਦਿਸ ਇਜ਼ ਏਸ਼ੀਆਜ਼ ਨੈਟੋ, ਕਿ ਜਿਵੇਂ 32-33 ਮੁਲਕਾਂ ਦੀ ਰਿਪਰੈਜ਼ੈਂਟੇਟਿਵ ਬਾਡੀ ਨੈਟੋ ਵੈਸਟਰਨ ਯੂਰਪ ਦੇ ਪਹਿਲੇ ਪੀਰੀਅਡ ਦੇ ਖੜੇ ਕੀਤੇ ਗਏ ਸੀ ਸੋਵੀਅਤ ਯੂਨੀਅਨ ਨੂੰ ਘੇਰਨ ਦੇ ਲਈ, ਇਵੇਂ। ਸੋ ਇਹ ਬਹੁਤ ਵੱਡਾ ਜਿਹੜਾ ਇਹ ਇੱਕ ਧੱਬਾ ਸੀ। ਲੇਕਿਨ ਭਾਰਤ ਗੋ ਹੈਡ ਕੀਤਾ, ਉਹਨਾਂ ਨੂੰ ਲੱਗਾ ਵੀ ਹੁਣ ਰਸ਼ੀਅਨ ਟਾਈਮ ਤਾਂ ਮੁੱਕ ਗਿਆ। ਲੇਕਿਨ ਜਦੋਂ ਅਮਰੀਕਾ ਨੇ, ਜੇ ਅਮਰੀਕਾ ਤੋਂ ਔਰ ਉਹਦੇ ਥੱਲੇ ਬਹੁਤ ਸਾਰੇ ਕੰਸੈਸ਼ਨ ਅਮਰੀਕਾ ਤੋਂ ਲਏ, ਡੀ-ਹਾਈਫਨੇਟ ਪਾਕਿਸਤਾਨ ਤੋਂ ਕਰਵਾ ਦਿੱਤੀ ਫੋਰਨ ਪਾਲਿਸੀ, ਔਰ ਜਿਹੜੀ ਹੈ ਉਹ ਮੇਰੀ ਟਾਈਮ ਜਾਂ ਉਸ ਖਿੱਤੇ ਦੇ ਵਿੱਚ ਸਮੁੰਦਰ ਦੇ ਵਿੱਚ ਜੁਆਇੰਟ ਐਕਸਾਈਜ਼ਸ ਔਰ ਉਹ, ਉਹਨਾਂ ਨੂੰ ਲੱਗਾ ਕਿ ਜੀ ਹੁਣ ਅਮਰੀਕਾ ਸਾਡਾ ਯਾਰ ਹੈ। ਪਰ ਜਦੋਂ ਅਗੇਨ ਅਮਰੀਕਾ ਦੇ ਪਰਖ ਦਾ ਟਾਈਮ ਆਇਆ ਅਮਰੀਕਾ ਵੱਲੋਂ ਕਿ ਬਈ ਦੋਸਤ ਹੈ ਕਿ ਨਹੀਂ ਭਾਰਤ, ਯੂਕਰੇਨ, ਜਦੋਂ ਰਸ਼ੀਆ ਨੇ ਯੂਕਰੇਨ 'ਤੇ ਅਟੈਕ ਕੀਤਾ ਤੇ ਭਾਰਤ ਨੇ ਕਿਵੇਂ ਨਾ ਸਿਰਫ ਕਿ ਉਸਨੇ ਉਹਨੂੰ ਕੰਡੈਮ ਨਹੀਂ ਕੀਤਾ ਰਸ਼ੀਆ ਨੂੰ, ਜਿਹੜੀਆਂ ਰਸ਼ੀਅਨ ਸੈਂਕਸ਼ਨਸ ਰਸ਼ੀਆ ਦੇ ਉੱਤੇ ਲੱਗੀਆਂ ਯੂਰਪ ਵੱਲੋਂ, ਅਮਰੀਕਾ ਵੱਲੋਂ, ਹੰਡਰਡਸ ਆਫ ਸੈਂਕਸ਼ਨਸ ਨੇ, ਲੇਕਿਨ ਭਾਰਤ ਨੇ ਜਿਹੜਾ ਉਹ ਉਹਦੇ ਆਪਣੇ ਲਈ ਤਾਂ ਕਰੂਡ ਆਇਲ ਬਾਏ ਕੀਤਾ ਹੀ ਕੀਤਾ, 20 ਗੁਣਾ ਜ਼ਿਆਦਾ ਆਇਲ ਬਾਏ ਕਰਕੇ ਉਹਨੂੰ ਰੀਪ੍ਰੋਸੈਸ ਕਰਕੇ ਫਿਰ ਯੂਰਪ ਦੀ ਮਾਰਕੀਟ 'ਚ ਵੇਚਿਆ। ਨਤੀਜੇ ਦੇ ਤੌਰ 'ਤੇ ਇਹਨਾਂ 2-3 ਸਾਲਾਂ ਦੇ ਵਿੱਚ ਰਸ਼ੀਆ ਦੀ ਇਕੋਨਮੀ ਸਗੋਂ ਹੋਰ ਉੱਪਰ ਨੂੰ ਗਈ। ਸੋ ਇਸ ਗੱਲ ਨੂੰ ਅਮਰੀਕਾ ਨੇ ਵੀ ਰਿਅਲਾਈਜ਼ ਕੀਤਾ ਵੀ ਕੀ ਹੈ। ਫਿਰ ਜਿਹੜੀ ਭਾਰਤ ਦੀ ਜੰਗੀ ਕੈਪੈਸਿਟੀ ਸੀ ਉਹ ਪਹਿਲਾਂ ਗਲਵਾਨ ਦੇ ਵਿੱਚ ਕੋਵਿਡ ਦੇ ਚੱਲਦਿਆਂ ਪਰਖੀ ਗਈ, ਔਰ ਹੁਣ ਜਿਹੜਾ
7 ਮਈ ਤੋਂ 10 ਮਈ ਤੱਕ 4 ਰੋਜ਼ਾ ਡਰੋਨ ਮਿਸਲ ਜਿਹੜੀ ਹੈ ਜੰਗ ਹੋਈ ਹੈ, ਉਹਦੇ 'ਚ ਵੀ ਭਾਰਤ ਬਿਲਕੁਲ ਡਿੱਗਿਆ। ਔਰ ਉਸ ਮਾਮਲੇ 'ਚ ਵੀ ਜਦੋਂ ਅਸੀਂ ਭਾਰਤ ਦੀ ਨੀਤੀ ਈਵਨ ਜਿਹੜਾ ਕਦੇ ਟਰੰਪ ਦੇ ਨਾਲ ਨਿੱਜੀ ਯਾਰੀ ਦਾ ਅਬ ਕੀ ਬਾਰ ਟਰੰਪ ਸਰਕਾਰ ਇੱਥੇ ਵੀ ਨਮਸਤੇ ਟਰੰਪ ਔਰ ਉੱਥੇ ਗੁਜਰਾਤ ਦੇ ਵਿੱਚ ਵੀ ਕੀਤਾ, ਲੇਕਿਨ ਫਿਰ ਇੱਕ ਪੀਰੀਅਡ ਇਹ ਆਇਆ ਕਿ ਵੀ ਉਹਨੂੰ ਲੱਗਿਆ ਵੀ ਹੁਣ ਬਾਈਡਨ ਦੇ ਨਾਲ ਮੇਰੀ ਯਾਰੀ ਹੋ ਗਈ ਹੈ ਤੇ ਟਰੰਪ ਨੂੰ ਡੰਪ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕਾ ਆ ਕੇ ਉਹਨੂੰ ਮਿਲਣ ਤੋਂ ਵੀ ਨਾ ਕਰ ਦਿੱਤੀ। ਉਦੋਂ ਜੇ ਪ੍ਰੈਜ਼ੀਡੈਂਟ ਨਹੀਂ ਸੀ, ਉਹ ਨੋਮੀਨਲੀ ਲਈ ਰਨ ਕਰ ਰਿਹਾ ਸੀ ਜੀ। ਤੇ ਟਰੰਪ ਨੇ ਵੀ ਜਿਵੇਂ ਹੁਣ ਇਹ ਸਾਰੇ ਜਦੋਂ ਕਿਸੇ ਨੇ ਕੱਲ ਵੀ ਪੁੱਛਿਆ ਕਿਸੇ ਐਕਸਪਰਟ ਨੂੰ ਕਿ ਵੀ 14ਵੀਂ ਵਾਰੀ ਆ ਟਰੰਪ ਨੇ ਹੇਗ 'ਚ ਜਾ ਕੇ ਵੀ ਕਿਹਾ ਕਿ ਜੀ ਮੈਂ ਇੰਡੀਆ ਔਰ ਪਾਕਿਸਤਾਨ 'ਚ ਜੰਗਬੰਦੀ ਕਰਾਈ ਔਰ ਨਹੀਂ ਤਾਂ ਇਹਨਾਂ ਨੇ ਉਹ ਕਹਿੰਦਾ ਵੀ ਹੀ ਇਜ਼ ਟੀਜ਼ਿੰਗ ਮੋਦੀ ਕਿ ਵੀ ਇਹ ਬਾਰ-ਬਾਰ ਉਹਦਾ ਕਹਿਣਾ, ਅਦਰਵਾਈਜ਼ ਤਾਂ ਕੋਈ ਇੱਕ ਵਾਰ ਦੋ ਵਾਰ ਤੇ 15ਵੀਂ ਵਾਰ ਹੁਣ ਕਿਹਾ ਕਿ ਵੀ ਉਹ ਕਿਹਾ ਵੀ ਹੀ ਇਜ਼ ਟੀਜ਼ਿੰਗ ਮੋਦੀ, ਵੀ ਮੋਦੀ ਨਾਲ ਉਹਨੇ। ਔਰ ਫਿਰ ਜੋ ਇੰਡੀਆ ਨੂੰ ਟੈਰਿਫ ਕਿੰਗ ਔਰ ਦੂਜਾ ਔਰ ਜਿਵੇਂ ਇੱਥੋਂ ਚੇਨਸ ਔਰ ਸ਼ੈਕਲਸ ਦੇ ਵਿੱਚ ਇਲੀਗਲਸ ਨੂੰ ਭੇਜਿਆ ਔਰ ਜਿਹੜਾ ਯਾਨੀ ਪਬਲਿਕ ਹਿਊਮਿਲੇਸ਼ਨ ਜਿਹਨੂੰ ਕਹਿੰਦੇ ਨੇ ਇੰਡੀਆ ਦੀ। ਔਰ ਇਸ ਸਾਰੇ ਪੀਰੀਅਡ 'ਚ ਕਿਉਂਕਿ ਰਸ਼ੀਆ ਨੇ ਤਾਂ ਇਹ ਆਲਮੋਸਟ ਐਡਮਿਟ ਕਰ ਲਿਆ ਹੋਇਆ ਵੀ ਚੀਨ ਦਾ ਉਹਨੇ ਛੋਟਾ ਭਰਾ ਬਣ ਕੇ ਸਰਵਾਈਵ ਕਰਨਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ ਯੂਕਰੇਨੀਅਨ ਵਾਰ ਦੇ ਵਿੱਚ ਚਾਈਨਾ ਦੀ ਆਫੀਸ਼ੀਅਲ ਪੋਜੀਸ਼ਨ ਤਾਂ ਨਿਊਟਰਲ ਵਾਲੀ ਹੈ ਕਿਉਂਕਿ ਯੂਕਰੇਨ ਨੂੰ ਵੀ ਉਹ ਆਪਣਾ ਐਲਾਈ ਕਹਿੰਦਾ ਹੈ, ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਚੀਨ ਹੈਲਪ ਕਰਦਾ ਹੈ। ਪਰ ਹੁਣ ਅਸੀਂ ਜੇ ਭਾਰਤ ਦੀ ਪੋਜੀਸ਼ਨ ਵੱਲ ਆਈਏ ਕਿ ਵੀ ਇਹਨਾਂ ਦਾ ਜਿਹੜਾ ਫੌੜ ਫੜਕ ਇਹਨਾਂ ਨੇ ਬਣਾਇਆ ਹੋਇਆ ਸੀ ਆਪਣੇ ਆਪ ਨੂੰ, ਵੱਡੀ ਪਾਵਰ, ਰੀਜਨਲ ਪਾਵਰ, ਆਪਣੇ ਲੋਕਾਂ ਨੂੰ ਤਾਂ ਵਿਸ਼ਵ ਗੁਰੂ ਬਣੇ ਹੋਏ ਸੀ, ਉਹ ਚੀਨ ਦੇ ਸਾਹਮਣੇ ਡਾਇਰੈਕਟ ਕਨਫਰੰਟੇਸ਼ਨ ਨਾਲ ਗਲਵਾਨ ਵੈਲੀ 'ਚ ਇਹਨਾਂ ਦਾ ਟੁੱਟ ਗਿਆ। ਪਾਕਿਸਤਾਨ ਨੇ 4 ਦਿਨਾਂ ਦੇ ਵਿੱਚ ਕੁੱਟ ਕੇ ਲੰਮੇ ਪਾ ਕੇ ਜਿਹੜਾ ਇਹਨਾਂ ਦੀ ਜਿਹੜੀ ਇਹਨੂੰ ਖੁਦ ਇਹ ਲਫ਼ਜ਼ ਕਹਿੰਦੇ ਨੇ ਹਿੰਕੜੀ ਨਿਕਾਲਦੀ। ਇਹਨਾਂ ਦਾ ਜਿਹੜਾ ਗਰੂਰ ਹੈ 7 ਅਸਮਾਨੀ ਜਿਹੜਾ ਚੜ੍ਹਿਆ ਹੋਇਆ ਸੀ ਉਹ ਪਤਾਲ ਦੇ ਵਿੱਚ ਦਫਨ ਕਰ ਦਿੱਤਾ। ਹੁਣ ਅਸੀਂ ਜੇ ਇਸ ਕਰੰਟ ਪੀਰੀਅਡ ਦੇ ਵਿੱਚ ਵੀ ਦੇਖੀਏ, ਇਸ ਲਈ ਈਰਾਨ ਇਜ਼ਰਾਈਲ ਕਨਫਲਿਕਟ ਹੋਏ, यूक्रेन कन्फ्लिक्ट हुए, किसी ने भारत को नहीं पूछा। हालांकि उत्थे अपने लोगों को मोदी जी जब चाहें समझौता करा सकते हैं, रूस और यूक्रेन का भी। एन जिदन ईरान इजराइल का जोड़ा ट्रूस है या सीज फायर है ट्रंप ने अनाउंस किया, उदन इंडियन फॉरेन मिनिस्ट्री कहते हैं जी असी तैयार हैं ईरान और इजराइल ਦੇ ਵਿੱਚ ਕੋਈ ਵੀ ਗੱਲਬਾਤ ਕਰਾਉਣ ਲਈ, ਕਿਉਂਕਿ ਸਾਡੇ ਦੋਨਾਂ ਨਾਲ ਬੜੇ ਚੰਗੇ ਸੰਬੰਧ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਵੀ ਕਿਵੇਂ ਭਾਰਤ ਦੇ ਰਾਹ ਏਜੰਸੀ ਦੇ ਬੰਦਿਆਂ ਨੇ ਜਿਹੜਾ ਉਹ ਮੋਸਾਦ ਲਈ ਕੰਮ ਕੀਤਾ। ਈਰਾਨ ਦੇ ਵਿੱਚ ਇਸ ਵੇਲੇ ਇਹਨਾਂ ਦੇ ਬੰਦੇ ਫੜੇ ਹੋਏ ਨੇ, ਇਹਨਾਂ ਦੇ ਡਿਪਲੋਮੈਟ ਵੀ ਉਹਦੇ 'ਚ ਇਨਵੋਲਵ ਸੀ। ਗਿਣਤੀ ਕਿੰਨੀ ਹੈ? ਉਹ 7 ਤੋਂ 70 ਤੱਕ ਕੋਰਟ ਹੋ ਰਹੀ ਹੈ। ਇਸ ਲਈ ਈਰਾਨ ਨੇ ਬੇਸ਼ੱਕ ਭਾਰਤ ਦੇ ਕੁਛ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਈਰਾਨ ਨੂੰ ਸਪੋਰਟ ਕੀਤਾ, ਪਰ ਉਹਦੇ 'ਚ ਇੰਡੀਅਨ ਗਵਰਨਮੈਂਟ ਨਹੀਂ ਹੈ। ਸੋ ਈਵਨ ਗਵਾਂਢ ਦੇ ਮੁਲਕ ਕਿਵੇਂ ਹੱਥਾਂ 'ਚੋਂ ਅਸੀਂ ਫੋਰਨ ਪਾਲਿਸੀ ਫੇਲਿਅਰ ਦੀ ਗੱਲ ਕਰ ਰਹੇ ਹਾਂ। ਬੰਗਲਾਦੇਸ਼ ਜਿਹੜਾ ਭਾਰਤ ਨੇ ਫੌਜ ਭੇਜ ਕੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ, ਅੱਜ ਬੰਗਲਾਦੇਸ਼ ਜਿਹੜਾ ਉਹ ਇੰਡੀਪੈਂਡੈਂਟ ਫੋਰਨ ਪਾਲਿਸੀ ਨਹੀਂ, ਬੰਗਲਾਦੇਸ਼, ਚਾਈਨਾ ਔਰ ਪਾਕਿਸਤਾਨ ਉਹਨਾਂ ਦੀ ਟਰਾਇਓ ਜਿਹੜੀ ਆ ਉਹਨਾਂ ਦੀਆਂ ਮੀਟਿੰਗਸ ਚੀਨ ਦੇ ਵਿੱਚ ਉਹਨਾਂ ਦੇ ਯੂਨਾਨ ਪ੍ਰੋਵਿੰਸ ਦੇ ਵਿੱਚ ਹੋ ਰਹੀਆਂ ਨੇ। ਔਰ ਇਸੇ ਤਰ੍ਹਾਂ ਈਵਨ ਨੇਪਾਲ ਜਿਹੜਾ ਲੈਂਡ ਲੌਕਡ, ਜਿਨ੍ਹਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ, ਜਦੋਂ ਇਹਨਾਂ ਦੇ ਟਰੱਕ ਜਿਹੜੇ ਨੇ ਬਾਈ ਲੈਂਡ ਉੱਥੇ ਪਹੁੰਚਦੇ ਨੇ, ਨੇਪਾਲ ਵੀ ਇਹਨਾਂ ਦੇ, ਈਵਨ ਭੂਟਾਨ ਉਹਨੇ ਇਹਨਾਂ ਨੂੰ ਬਾਈਪਾਸ ਕਰਕੇ ਚੀਨ ਦੇ ਨਾਲ ਡੋਕਲਾਮ ਔਰ ਦੂਸਰੇ ਮੁੱਦੇ 'ਤੇ ਗੱਲਬਾਤ ਸ਼ੁਰੂ ਕਰ ਲਈ। ਸੋ ਹੁਣ ਇੱਕ ਵੀ ਮੁਲਕ ਨਾ ਤਾਂ ਸਾਊਥ ਏਸ਼ੀਆ ਦੇ ਵਿੱਚ ਇੰਟਰਨੈਸ਼ਨਲੀ ਟੋਟਲੀ ਆਈਸੋਲੇਟ, ਅਮਰੀਕਾ ਦਾ ਪੂਰਾ ਡਿਸਟਰਸਟ ਇਹਨਾਂ ਦੇ ਉੱਤੇ, ਰਸ਼ੀਆ ਦੇ ਹਵਾਲੇ ਨਾਲ ਰਸ਼ੀਆ ਨੇ ਇਹਨਾਂ ਨੂੰ ਕੋਈ ਘਾਹ ਨਹੀਂ ਪਾਇਆ ਹੈ। ਔਰ ਜਿੱਥੇ ਵੀ ਕੋਈ ਇਸ਼ੂ ਆਇਆ, ਜੇ ਚਾਈਨਾ ਨਾਲ ਟਕਰਾਅ ਦਾ ਹੈ ਤਾਂ ਰਸ਼ੀਆ ਚਾਈਨਾ ਦੇ ਨਾਲ ਖਲੋਤਾ ਹੈ। ਈਵਨ ਰਸ਼ੀਆ ਨੇ ਪਾਕਿਸਤਾਨ ਦੇ ਨਾਲ ਵੀ ਡੀਲ ਬਣਾ ਲਈ, ਉਹਨਾਂ ਦੇ ਨਾਲ ਜੁਆਇੰਟ ਐਕਸਾਈਜ਼ ਵੀ ਕੀਤੀਆਂ। ਹੁਣ ਇਹ ਸਾਰਾ ਪਿਛੋਕੜ ਇਸ ਲਈ ਸਮਝਣਾ ਜ਼ਰੂਰੀ ਹੈ ਕਿ ਜਦੋਂ ਅਸੀਂ ਕੱਲ੍ਹ ਸਾਡਾ ਜਿਹੜਾ ਸੈਗਮੈਂਟ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਉੱਤੇ ਸੀ ਕਿ ਵੀ ਰਾਜਨਾਥ ਸਿੰਘ ਜਾ ਕੇ ਬੈਠਾ ਹੈ, ਅਜੀਤ ਡੋਵਲ ਬੈਠਾ ਹੈ। ਹਾਲਾਂ ਜਿਹੜਾ SCO ਦਾ ਅਸਲੀ ਸੰਮੇਲਨ ਹੈ ਉਹ
ਜੁਲਾਈ ਦੇ ਪਹਿਲੇ ਹਫਤੇ 'ਚ ਹੋਣਾ ਹੈ। ਬ੍ਰਾਜ਼ੀਲ ਦੀ ਰਾਜਧਾਨੀ ਹੈ ਜਿਹੜਾ ਉਸ ਦੀ ਚਲੋ ਇੱਕ ਟਿਪੀਕਲ ਜਿਹਾ ਨਾਂ ਹੈ ਰਿਓ ਕਿ ਕੀ ਉਹਨੂੰ ਕਹਿੰਦੇ ਨੇ ਉਸ ਦੇ ਵਿੱਚ। ਲੇਕਿਨ ਇਹ ਉਸ ਦਾ ਇੱਕ ਕਾਈਂਡ ਆਫ ਪ੍ਰੈਪਰੇਟਰੀ ਸੈਸ਼ਨ ਹੀ ਹੈ। ਔਰ ਮੈਂ ਇਹ ਵੀ ਦੱਸ ਦਿਆਂ ਕਿ ਵੀ SCO ਇੱਕ ਬੜੀ ਪਾਵਰਫੁਲ ਬਾਡੀ ਹੈ। ਜਿਵੇਂ ਨੈਟੋ ਬਣੀ ਜਾਂ ਦੂਸਰੇ ਬਾਡੀਜ਼ ਯੂਰਪ ਦੇ ਵਿੱਚ ਅੱਡ ਅੱਡ ਇਕਨੋਮਿਕਲ ਫੋਰਮ G7 G20 ਸੋ ਇਹ 2001 ਦੇ ਵਿੱਚ 6 ਮੁਲਕਾਂ ਨੇ ਮਿਲ ਕੇ ਇਸ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਵਿੱਚ ਜ਼ਾਹਰ ਹੈ ਚਾਈਨਾ ਔਰ ਰਸ਼ੀਆ ਸੀ। ਔਰ ਇਸ ਦੇ ਨਾਲ ਫਿਰ ਜਿਹੜੇ 4 ਰਿਪਬਲਿਕ ਸੈਂਟਰਲ ਏਸ਼ੀਅਨ ਰਿਪਬਲਿਕ ਸੋਵੀਅਤ ਯੂਨੀਅਨ ਚੋਂ ਟੁੱਟੇ, ਉਹਨਾਂ ਦੇ ਵਿੱਚ ਜਿਹੜਾ ਕਜ਼ਾਕਿਸਤਾਨ, ਕਿਰਗਿਜ਼ਸਤਾਨ, ਤਾਜ਼ਿਕਸਤਾਨ ਤੇ ਉਜ਼ਬੇਕਿਸਤਾਨ। ਸੋ ਇਹ 4 ਸਥਾਨ ਤੁਸੀਂ ਉਹਨਾਂ ਦੀ ਜੀਓਗ੍ਰਾਫੀਕਲ ਦੇਖੋ ਕਿਉਂਕਿ ਰਸ਼ੀਆ ਦੇ ਨਾਲ ਵੀ ਬਾਰਡਰ ਲੱਗਦਾ ਹੈ ਔਰ ਇਧਰੋਂ ਚਾਈਨਾ ਦੇ ਵੀ ਕਰੀਬ ਨੇ। ਸੋ ਇਹਨਾਂ 6 ਮੁਲਕਾਂ ਨੇ 2001 ਦੇ ਵਿੱਚ SCO ਬਣਾਈ। 2017 ਦੇ ਵਿੱਚ ਭਾਰਤ ਔਰ ਪਾਕਿਸਤਾਨ ਇਹ 2 ਮੁਲਕ ਵੀ ਜਿਹੜੇ ਨੇ ਉਹਨਾਂ ਨੂੰ SCO ਦੋਨਾਂ ਦੀ ਡਿਜ਼ਾਇਰ ਸੀ ਕਿ ਜੀ ਅਸੀਂ ਵੀ ਇਸ ਰੀਜਨਲ ਬਾਡੀ ਦਾ ਹਿੱਸਾ ਬਣੀਏ। ਸੋ 2017 ਦੇ ਵਿੱਚ ਭਾਰਤ ਔਰ ਪਾਕਿਸਤਾਨ ਵੀ ਇਹਦੇ ਮੈਂਬਰ ਬਣੇ ਔਰ 2023 ਦੇ ਵਿੱਚ ਈਰਾਨ ਇਸ ਦਾ ਮੈਂਬਰ ਬਣਿਆ। ਪਰ ਇਹ ਜਿਹੜੀ ਕੁਇੰਗ ਦਾਓ 'ਚ 2 ਰੋਜ਼ਾ ਇਹਨਾਂ ਦੀ ਜਿਹੜੀ SCO ਦੀ ਮੀਟਿੰਗ ਹੋਈ, ਕਿਉਂਕਿ ਜਿਹੜੀ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਵੀ ਜਿਹੜਾ ਉਹਨਾਂ ਦਾ ਵੱਡਾ ਸੈਸ਼ਨ ਉਹ ਇੱਕ ਵੱਖਰਾ ਫਾਰਮੈਟ ਹੈ ਬ੍ਰਿਕਸ ਦਾ, ਜਿਹੜਾ ਬ੍ਰਾਜ਼ੀਲ ਦੇ ਵਿੱਚ ਹੋਣਾ ਉਹਨਾਂ ਦੀ ਕੈਪੀਟਲ ਦੇ ਵਿੱਚ। ਔਰ ਇਹਦੀ ਟਾਈਮਿੰਗ ਕਿਉਂਕਿ ਇੱਕ ਹਫ਼ਤੇ ਦੀ ਇਹਨਾਂ ਦੇ ਵਿਚਾਲੇ ਫਰਕ ਸੀ, ਸੋ ਐਂ ਲੱਗਦਾ ਸੀ ਕਿ SCO ਦੇ ਜਿਹੜੇ ਫੈਸਲੇ ਨੇ ਉਹੀ ਅਲਟੀਮੇਟਲੀ ਜਾ ਕੇ ਬ੍ਰਿਕਸ ਦੇ ਵਿੱਚ ਵੀ ਜਿਹੜੇ ਨੇ ਉਹ ਲਾਗੂ ਹੋਣਗੇ। ਔਰ ਇਸ 'ਚ ਭਾਰਤ ਈਵਨ ਇਹਨਾਂ 9 ਮੁਲਕਾਂ ਦੇ ਵਿੱਚ ਇਕੱਲਾ ਰਹਿ ਗਿਆ। ਜੁਆਇੰਟ ਸਟੇਟਮੈਂਟ ਦੇ ਵੇਲੇ 8 ਮੁਲਕਾਂ ਦੇ ਰਿਪਰੈਜ਼ੈਂਟੇਟਿਵ ਨੇ ਦਸਤਖਤ ਕੀਤੇ। ਅਸੀਂ ਦੱਸਾਂਗੇ ਵੀ ਕਿਉਂ ਇਕੱਲਾ ਰਹਿ ਗਿਆ, ਪਰ ਜਿਹੜੀ ਮੀਟਿੰਗ ਇਹਨਾਂ ਦੀ ਜਿਹੜੀ ਹੈ ਉਹ ਬ੍ਰਾਜ਼ੀਲ ਦੇ ਵਿੱਚ ਬ੍ਰਿਕਸ ਦੇ ਹਵਾਲੇ ਨਾਲ ਹੋਣ ਜਾ ਰਹੀ ਸੀ, ਉਹਦੇ ਬਾਰੇ ਆਲਰੇਡੀ ਕਿਉਂਕਿ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਨੇ ਨਰਿੰਦਰ ਮੋਦੀ ਨੂੰ ਸਪੈਸ਼ਲ ਡਿਨਰ ਰੱਖ ਲਿਆ ਉਹਦੇ ਲਈ, ਕਿਉਂਕਿ ਇੰਡੀਆ ਬ੍ਰਿਕਸ ਦਾ ਮੈਂਬਰ ਹੈ। ਤੇ ਅੱਜ ਜਿਹੜੀ ਮੇਨ ਖਬਰ ਹੈ ਕਿ ਚਾਈਨਾ ਦੇ ਸ਼ੀ ਜਿਨਪਿੰਗ ਨੇ ਬ੍ਰਾਜ਼ੀਲ ਨੂੰ ਕਿਹਾ ਕਿ ਵੀ ਮੈਂ ਉਹਦੇ 'ਚ ਨਹੀਂ ਆਵਾਂਗਾ, ਸਾਡਾ ਪ੍ਰਾਈਮ ਮਿਨਿਸਟਰ ਆਏਗਾ। ਸੋ ਇਸ ਤੋਂ ਪਹਿਲਾਂ G20 ਦੀ ਮੀਟ ਵੀ ਜਦੋਂ ਦਿੱਲੀ 'ਚ ਹੋਈ ਤਾਂ ਕਿਉਂਕਿ ਇੰਡੀਆ ਹੋਸਟ ਕਰ ਰਿਹਾ ਸੀ, ਮੋਦੀ ਕਰ ਰਹੇ ਸੀ, ਉਹਦੇ 'ਚ ਵੀ ਉਹਨੇ ਆਪਣੀ ਐਬਸੈਂਸ ਰੱਖ ਲਈ ਸੀ। ਸੋ ਇਹ ਇੱਕ ਬਹੁਤ ਵੱਡਾ ਧੱਜਕਾ ਹੈ। ਹਾਲਾਂਕਿ ਬ੍ਰਾਜ਼ੀਲ ਦਾ ਪਿਛਲੇ ਮਹੀਨੇ ਹੀ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਚੀਨ ਤੋਂ ਹੋ ਕੇ ਗਿਆ ਔਰ ਅੱਜ ਇਹਦੇ ਨਾਲ ਰਿਲੇਟਡ ਹੀ ਖਬਰ ਜਿਹੜੀ ਆ ਉਹ ਗਾਰਡੀਅਨ ਦੇ ਵਿੱਚ ਵੀ ਉਹਨਾਂ ਨੇ ਮੁੱਖ ਖਬਰ ਬਣਾਈ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਸ਼ੀ ਇਜ਼ ਇਨ ਬਿੰਗ ਟੂ ਸਕਿਪ BRICS summit in Brazil after India's Modi offered state dinner. Chinese president has never missed a BRICS summit before. ਹੁਣ ਇਹ ਹੈ ਭਾਰਤ ਦੇ ਮੂੰਹ ਤੇ ਵੀ ਚਪੇੜ ਤੇ ਬ੍ਰਾਜ਼ੀਲ ਨੂੰ ਵੀ ਇਸ ਮੈਸੇਜ ਦਿੱਤਾ ਹੈ ਕਿ ਵੀ ਇਹ ਤੁਹਾਡੀ ਜਿਹੜੀ ਇਹ ਗੱਲ ਸਾਨੂੰ ਕਬੂਲ ਨਹੀਂ ਹੈ। ਔਰ ਇਹ ਉਹਨਾਂ ਦੀ ਕੈਪੀਟਲ ਹੈ ਰੀਓ ਡੀ ਜੈਨੀਰੋ, ਇਹ ਟਿਪੀਕਲ ਸਪੈਨਿਸ਼ ਨੇਮ ਹੋਏਗਾ। ਉਸ ਦੇ ਵਿੱਚ ਜਿਹੜੀ ਹੈ ਉਹ ਨੈਕਸਟ ਵੀਕ 6 ਤੇ 7 ਜੁਲਾਈ ਨੂੰ ਹੋਣੀ ਹੈ, ਜਿਸ 'ਚ ਇਹ 17ਵੀਂ ਐਨੂਅਲ ਬ੍ਰਿਕਸ ਸਮਿਟ ਹੈ। ਸੋ ਜ਼ਾਹਰ ਹੈ ਕਿ ਭਾਈ ਇਸ ਤੋਂ ਉਹਨੇ ਚਾਈਨਾ ਨੇ ਕਿਨਾਰਾ ਕਰ ਲਿਆ। ਹੁਣ ਅੱਜ ਕਿਉਂ ਭਾਰਤੀ ਮੀਡੀਆ 'ਚ ਸਾਰੀਆਂ ਖਬਰਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ SCO ਦੀ ਫਾਈਨਲ ਜਿਹੜੀ ਸਟੇਟਮੈਂਟ ਹੈ ਉਹਦੇ ਤੋਂ ਬਾਅਦ ਇਹ ਲੱਗਦਾ ਵੀ ਭਾਰਤ ਬਿਲਕੁਲ ਅਲੱਗ ਥਲੱਗ ਪੈ ਗਿਆ। ਹੁਣ ਰਾਜਨਾਥ ਸਿੰਘ ਨੇ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਜਿਹਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ, ਉਹ ਡਬਲ ਸਟੈਂਡਰਡ, ਦਹਿਸ਼ਤਗਰਦੀ, ਪਹਿਲਗਾਮ ਔਰ ਦੂਸਰਾ ਤੀਸਰਾ। ਹੁਣ ਪਾਕਿਸਤਾਨ ਦੇ ਨੁਮਾਇੰਦਿਆਂ ਨੇ ਖਾਸ ਤੌਰ ਤੇ ਬਲੋਚਿਸਤਾਨ ਦੇ ਵਿੱਚ ਕਿਵੇਂ ਇੰਡੀਅਨ ਇੰਟਰਫੇਰੈਂਸ ਹੈ, ਕਿਉਂਕਿ ਫੋਰਨ ਇੰਟਰਫੇਰੈਂਸ ਹੈ, ਕੁਲਭੂਸ਼ਣ ਯਾਦਵ ਨੇ ਕੀ ਇੰਕਸ਼ਾਫ ਕੀਤੇ ਨੇ। ਔਰ ਹੁਣ ਤੱਕ ਪਾਕਿਸਤਾਨ ਜਿਸ ਮੁੱਦੇ ਦੇ ਉੱਤੇ ਬੜਾ ਡਿਫੈਂਸਿਵ ਜਿਹਾ ਪਲੇ ਕਰਦਾ ਸੀ, ਓਫੈਂਸਿਵ ਹੋ ਕੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇੰਟਰਨੈਸ਼ਨਲ ਇੰਟਰਫੇਰੈਂਸ ਹੈ ਜਾਂ ਦੂਜੀ ਬਲੋਚਿਸਤਾਨ 'ਚ ਇਸ ਨੂੰ ਸ਼ਾਮਲ ਕੀਤਾ ਜਾਏ ਫਾਈਨਲ ਸਟੇਟਮੈਂਟ ਦੇ ਵਿੱਚ ਕਿ ਭਾਈ ਅਸੀਂ ਵਿਕਟਮ ਹੈ ਇਸ ਇੰਟਰਫੇਰੈਂਸ ਦੇ, ਪਰ ਇਹ ਰੋਕਿਆ ਜਾਏ। ਹੁਣ ਇੰਡੀਆ ਦੀ ਦਲੀਲ ਸੀ ਕਿ ਵੀ ਜੇ ਬਲੋਚਿਸਤਾਨ ਦਾ ਜਾਂ ਦੂਜਾ ਹੁੰਦਾ ਹੈ ਤੇ ਪਹਿਲਗਾਮ ਨੂੰ ਵੀ ਸ਼ਾਮਲ ਕੀਤਾ ਜਾਏ ਕਿ ਪਹਿਲਗਾਮ ਦੇ ਵਿੱਚ 28 ਬੇਗੁਨਾਹ ਮਾਰੇ ਗਏ ਦੂਜੇ। ਲੇਕਿਨ ਪਾਕਿਸਤਾਨ ਦੇ ਕੋਲ ਤਾਂ ਐਵੀਡੈਂਸ ਸੀ, ਕੁਲਭੂਸ਼ਣ ਯਾਦਵ ਦੀ ਐਵੀਡੈਂਸ ਹੈ,
ਉਹਨਾਂ ਨੇ BLA ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਆ ਉਹਨਾਂ ਦੇ ਡਾਕੂਮੈਂਟ ਭਾਰਤ ਦੇ ਕੋਲ, ਕਿਉਂਕਿ ਇਹ ਤਾਂ ਫਾਲਸ ਫਲੈਗ ਆਪਰੇਸ਼ਨ ਸੀ। ਔਰ ਜਿਵੇਂ ਅੱਜ ਇੱਕ ਕਮੈਂਟੇਟਰ ਕਹਿ ਰਿਹਾ ਸੀ, ਜੇ ਦੁਨੀਆ 'ਚ ਕੋਈ ਦੋ ਮਾਹਿਰ ਦੇਸ਼ ਦੇਖਣੇ ਹੋਣ ਜਿਹੜੇ ਫਾਲਸ ਫਲੈਗ ਆਪਰੇਸ਼ਨ ਦੇ ਐਕਸਪਰਟ ਨੇ ਤਾਂ ਉਹ ਇਜ਼ਰਾਈਲ ਔਰ ਭਾਰਤ ਹੈ। ਸੋ ਭਾਰਤ ਦੇ ਕੋਲ ਕੋਈ ਸਬੂਤ ਨਹੀਂ ਸੀ। ਔਰ ਹਾਲਾਂ ਪਾਕਿਸਤਾਨ ਤੇ ਹਮਲਾ ਕਰਨ ਹੁਣ ਹੋਇਆ ਜੀ, ਫਲਾਣੇ श्रीनगर ਦੇ ਨੇੜਿਓਂ 4 ਬੰਦੇ ਫੜ ਲਏ ਜਾਂ ਦੂਜੇ, ਉਹ ਪਹਿਲਗਾਮ ਲਈ ਜ਼ਿੰਮੇਵਾਰ ਸੀ। ਉਹਨਾਂ 'ਚ ਕੋਈ ਪਾਕਿਸਤਾਨੀ ਵੀ ਨਹੀਂ ਹੈ ਵੀ ਤੁਸੀਂ ਅਟੈਕ ਵੀ ਕੀਤਾ। ਸੋ ਨਤੀਜੇ ਦੇ ਤੌਰ ਤੇ 9 ਦੇ 9 ਮੁਲਕਾਂ ਨੇ ਜਿਹੜੇ ਨੇ ਭਾਰਤ ਨੂੰ ਪਾਸੇ ਰੱਖ ਕੇ 8 ਮੁਲਕਾਂ ਨੇ ਜਿਹੜਾ ਉਹ ਭਾਰਤ ਦੇ ਦਾਅਵੇ ਨੂੰ ਨਹੀਂ ਮੰਨਿਆ, ਪਹਿਲਗਾਮ ਨੂੰ ਉਹਨਾਂ ਨੇ ਸ਼ਾਮਲ ਨਹੀਂ ਕੀਤਾ। ਔਰ ਭਾਰਤ ਦੇ ਰਾਜਨਾਥ ਸਿੰਘ ਨੇ ਕਿਹਾ ਜੀ ਅਸੀਂ ਦਸਤਖਤ ਨਹੀਂ ਕਰਦੇ। ਉਹਨਾਂ ਨੇ ਕਿਹਾ ਮਤ ਕਰੋ। ਔਰ ਬਾਕੀ 8 ਮੁਲਕਾਂ ਨੇ, ਦਾ ਮਤਲਬ ਰੂਸ ਵੀ ਹੈ ਉਹਦੇ 'ਚ, ਚੀਨ ਵੀ ਹੈ, ਚੀਨ ਤਾਂ ਹੈ ਹੀ ਹੈ, ਈਰਾਨ ਵੀ ਹੈ। ਔਰ ਇਹ ਸਾਰੇ ਜਿਹੜੇ ਅਸੀਂ 4 ਵੱਡੇ ਮੈਂਸ਼ਨ ਕੀਤੇ ਨੇ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ ਔਰ ਉਜ਼ਬੇਕਿਸਤਾਨ, ਇਹਨਾਂ ਦੇ ਨੁਮਾਇੰਦਿਆਂ ਨੇ ਵੀ ਪਹਿਲਗਾਮ ਦੀ ਗੱਲ ਨੂੰ ਤਾਂ ਬਿਲਕੁਲ ਇਗਨੋਰ ਕੀਤਾ। ਔਰ ਉਹਨਾਂ ਨੇ ਬਲੋਚਿਸਤਾਨ ਨੂੰ ਇਹ ਜਿਹੜਾ ਐਡਮਿਟ ਕੀਤਾ ਕਿ ਭਾਈ ਉੱਥੇ ਫੋਰਨ ਇੰਟਰਫੇਰੈਂਸ ਹੋ ਰਹੀ ਹੈ। ਔਰ ਇਸ ਦੇ ਉੱਤੇ ਜਿਹੜਾ ਸਾਬਕਾ ਫਾਈਨੈਂਸ ਮਿਨਿਸਟਰ ਇੰਡੀਆ ਦਾ ਰਿਹਾ ਯਸ਼ਵੰਤ ਸਿਨਹਾ, ਉਹਨੇ BBC ਨੂੰ ਕਿਹਾ ਕਿ ਭਾਰਤ ਦੁਨਿਆਵੀ ਮੰਚ ਦੇ ਉੱਤੇ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਗਿਆ। SCO ਦੀ ਪ੍ਰੈਸ ਰਿਲੀਜ਼ ਇਸ ਦੀ ਤਾਜ਼ਾ ਉਦਾਹਰਣ ਹੈ ਕਿ ਜਿਸ ਨੇ ਪਹਿਲਗਾਮ 'ਚ ਹੋਇਆ ਆਤੰਕੀ ਹਮਲੇ ਨੂੰ ਤਾਂ ਨਜ਼ਰਅੰਦਾਜ਼ ਕਰਤਾ ਹੈ, ਪਰ ਇਸ ਦੇ ਵਿੱਚ ਬਲੋਚਿਸਤਾਨ ਦਾ ਜ਼ਿਕਰ ਕੀਤਾ ਗਿਆ। ਔਰ ਇਹੀ ਗੱਲ ਜਿਹੜੀ ਹੈ ਈਵਨ ਕਾਂਗਰਸ ਦੇ ਨੁਮਾਇੰਦੇ ਨੇ ਵੀ ਕਹੀ। ਔਰ ਉਹਨੇ ਵੀ, ਕਾਂਗਰਸ ਦਾ ਜਿਹੜਾ ਸ਼ਮਾ ਮੁਹੰਮਦ ਉਹਨਾਂ ਦਾ ਜੁਆਇੰਟ ਸੈਕਟਰੀ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਪਹਿਲਗਾਮ ਦਾ ਜ਼ਿਕਰ ਤੱਕ ਨਹੀਂ ਹੋਇਆ ਔਰ ਹੁਣ ਬਲੋਚਿਸਤਾਨ ਵੀ ਇੰਟਰਨੈਸ਼ਨਲ ਇਸ਼ੂ ਬਣ ਗਿਆ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸ਼ੋਅ ਕਰਦਾ ਹੈ ਕਿ ਭਾਰਤ ਦੀ ਬੜੀ ਬੁਰੀ ਤਰ੍ਹਾਂ ਹਾਰ ਹੋਈ ਹੈ। ਔਰ ਜ਼ਾਹਰ ਹੈ ਬਾਕੀ ਸਾਰੇ ਇੰਟਰਨੈਸ਼ਨਲ ਮੀਡੀਆ ਨੇ ਵੀ ਕਿਹਾ ਵੀ ਇਹ ਪਾਕਿਸਤਾਨ ਦੀ ਬਹੁਤ ਵੱਡੀ ਡਿਪਲੋਮੈਟਿਕ ਵਿਕਟਰੀ ਹੈ ਕਿ ਜਿੱਥੇ ਬਲੋਚਿਸਤਾਨ ਦੇ ਵਿੱਚ ਜਿੰਨੀ ਹਿੰਸਾ, ਜਿਵੇਂ ਪਿੱਛੇ ਟ੍ਰੇਨ ਹਾਈਜੈਕ ਕੀਤੀ ਇੰਡੀਆ ਕਰਵਾ ਰਿਹਾ ਸੀ ਔਰ ਉਸ ਦਾ ਕੋਈ ਦੁਨੀਆ 'ਚ ਨੋਟਿਸ ਨਹੀਂ ਸੀ ਲੈਂਦਾ, ਇਹ ਪਹਿਲਾ ਵੱਡਾ ਫੋਰਮ ਬਣ ਗਿਆ SCO ਜਿਹਦੇ 'ਚ ਬਲੋਚਿਸਤਾਨ ਦੇ ਵਿੱਚ ਵੀ ਇਹ ਜਿਹੜੀ ਟਰਾਂਸਨੈਸ਼ਨਲ ਜਿਹੜੀ ਹੈ ਉਹਨਾਂ ਦੀ ਨੀਤੀ ਔਰ ਇਸ ਨੇ ਜਿਹੜਾ, ਔਰ ਹੁਣ ਕਿਉਂਕਿ S ਜੈ ਸ਼ੰਕਰ ਔਰ ਦੂਜੇ ਦਾ ਇੰਨਾ ਜਲੂਸ ਨਿਕਲ ਰਿਹਾ ਕਿ ਸ਼ਸ਼ੀ ਥਰੂਰ, ਜਿਹਨੂੰ ਪਹਿਲਾਂ 59 ਨੁਮਾਇੰਦੇ MP ਔਰ ਦੂਜੇ 39 ਮੁਲਕਾਂ ਦੇ ਵਿੱਚ ਭੇਜੇ, ਔਰ ਇਹ ਲੱਗ ਰਿਹਾ ਹੈ ਕਿ ਵੀ ਸ਼ਸ਼ੀ ਥਰੂਰ ਨੂੰ ਨਵਾਂ ਫੋਰਨ ਮਿਨਿਸਟਰ ਬਣਾਇਆ ਜਾ ਸਕਦਾ ਹੈ। ਕਾਂਗਰਸ ਵੀ ਉਹਨੂੰ ਕਰਜ਼ ਕਰ ਰਹੀ ਹੈ, ਉਹ ਬੜਾ ਮੋਦੀ ਦੀ ਤਾਰੀਫ ਕਰ ਰਿਹਾ। ਪਰ ਇਹ ਲੱਗਦਾ ਹੈ ਕਿ ਭਾਈ ਇੰਡੀਆ ਦਾ ਇਹ ਇਕੱਲੀ ਜਦੋਂ ਫੋਰਨ ਪਾਲਿਸੀ ਹੀ ਜਿਹੜੀ ਆ ਉਹ ਕਲੈਪਸ ਨਹੀਂ ਹੈ, ਇਹਨਾਂ ਦਾ ਐਜ਼ ਏ ਮੁਲਕ ਵੀ ਜਿਹੜਾ ਸਾਰਾ ਜਲੂਸ ਔਰ ਇੱਕ ਕਮਜ਼ੋਰ ਮੁਲਕ ਜਿਹੜਾ ਦਹਿਸ਼ਤਗਰਦੀ ਨੂੰ ਇਸਤੇਮਾਲ ਕਰਦਾ ਹੈ ਸਟੇਟ ਵੈਪਨ ਦੇ ਤੌਰ ਤੇ ਵਿਦਨ ਮਾਈਨੋਰਟੀਜ਼, ਅਕਲੀਤਾਂ ਨੂੰ ਦਬਾਉਣ ਲਈ ਵੀ, ਔਰ ਉਹ ਟੈਰਰ ਵੈਪਨ ਨੂੰ ਯੂਜ਼ ਕਰਦਾ ਹੈ ਸਿੱਖਾਂ ਦੀ ਔਰ ਕਸ਼ਮੀਰੀਆਂ ਦੀ, ਉਹਨਾਂ ਦੀ ਡਾਈਸੈਂਟ ਜਾਂ ਉਹਨਾਂ ਦੇ ਆਜ਼ਾਦੀ ਤਹਿਰੀਕਾਂ ਨੂੰ ਦਬਾਉਣ ਲਈ ਵੀ, ਔਰ ਈਵਨ ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਸਿੱਧੇ ਤੌਰ ਤੇ ਇੰਟਰਫੀਅਰ ਕਰ ਰਿਹਾ ਹੈ ਦਹਿਸ਼ਤਗਰਦੀ ਰਾਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੀ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।